ਮੇਰੇ ਸਜਣੋ ਵੇਲੀਓ ਤੇ ਬਜ਼ੁਰਗੋ, ਮੈਂ ਹਾਂ ਸਾਂਵਲ ਰਾਏ ਤੇ ਤੁਸੀਂ ਵੇਖ ਰਹੇ ਹੋ ਸਾਂਵਲ ਸਟੂਡੀਓ। ਮੇਰੇ ਸਜਣੋ, ਸਾਂਵਲ ਸਟੂਡੀਓ ਤੁਹਾਡਾ ਆਪਣਾ ਚੈਨਲ ਹੈ ਤੇ ਸਾਂਵਲ ਸਟੂਡੀਓ ਚੈਨਲ ਤੁਹਾਡੇ ਵਾਸਤੇ ਨਿਤ ਨਵੀਆਂ ਦਾਸਤਾਨਾਂ ਤੇ ਨਏ ਪੰਜਾਬੀ ਸੁਪਰ ਹਿੱਟ ਗਾਣੇ ਪੇਸ਼ ਕਰਦਾ ਰਹਿੰਦਾ ਹੈ। ਤੇ ਅੱਜ ਸਾਂਵਲ ਸਟੂਡੀਓ ਤੁਹਾਡੇ ਵਾਸਤੇ ਦਾਸਤਾਨ ਲੈ ਕੇ ਹਾਜ਼ਰ ਹੋਇਆ ਹੈ ਜਿਹਦਾ ਨਾਂ ਹੈ ਵੱਡੀ ਝੂਠ। ਮੇਰੇ ਦੋਸਤੋ, ਮੈਂ ਇੱਥੇ ਦੱਸਦਾ ਜਾਵਾਂ, ਇਹ ਕਹਾਣੀ ਬੜੀ ਦਿਲਚਸਪ, ਸਬਕ ਅਮੋਜ਼ ਤੇ ਫਨੀ ਕਹਾਣੀ ਹੈ। ਉਮੀਦ ਕਰਨਾ ਤੁਹਾਨੂੰ ਇਹ ਜ਼ਰੂਰ ਪਸੰਦ ਆਏਗੀ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਸਿਆਲਕੋਟ ਤੋਂ ਸਰਫਰਾਜ਼ ਅਹਿਮਦ ਜੱਟ, ਚੱਕ ਨੰਬਰ 103 ਤੋਂ ਇਸ਼ਤਿਆਕ ਕਾਦਰੀ, ਚੜ੍ਹਦੇ ਪੰਜਾਬ ਤੋਂ ਦਰਸ਼ਨ ਲਾਲ, ਹੁਸ਼ਿਆਰਪੁਰ ਤੋਂ ਕਰਮਜੀਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਨਾਰਵੇ ਤੋਂ ਤਸੱਵਰ ਵੜਾਇਚ, ਚਬਰਾ ਤੋਂ ਮੁਸ਼ਤਾਕ ਅਰਾਈ, ਮੁਹੰਮਦ ਯੂਸਫ ਅਰਾਈ, ਨਾਰਕਵਾਲ 530 ਤੋਂ ਹਮਜ਼ਾ ਕੰਬੋ, ਅਜਾਜ਼ ਕੰਬੋ, ਜੰਗ ਤੋਂ ਮੁਹੰਮਦ ਅਕਬਰ, 495 TR ਲਈਆ ਤੋਂ ਅਬਦੁੱਲਾ ਅਰਾਈ, ਮੁਜ਼ੱਫਰਗੜ੍ਹ ਮੁੰਡਾ ਚੌਕ ਤੋਂ ਅਬਦੁਰ ਰਹਿਮਾਨ ਅਰਾਈ, ਲਈਆ ਤੋਂ ਸ਼ਮਸ਼ੇਦ ਇਕਬਾਲ ਅਰਾਈ। ਮੇਰੇ ਇਹਨਾਂ ਸੱਜਣਾ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਤੇ ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ ਕਿ ਕਿਸੇ ਪਿੰਡ ਵਿੱਚ 3 ਭਰਾ ਰਹਿੰਦੇ ਸਨ ਤੇ ਤਿੰਨੇ ਕੰਮ ਚੋਰ ਤੇ ਨਿਕੰਮੇ ਸਨ। ਇੱਕ ਦਿਨ ਵੱਡਾ ਕਹਿਣ ਲੱਗਾ, ਕੰਮਕਾਰ ਤੇ ਅਸੀਂ ਨਹੀਂ ਕਰਦੇ ਪਰ ਇੱਕ ਕੰਮ ਤੇ ਕਰ ਸਕਦੇ ਆ। ਛੋਟੇ ਪੁੱਛਣ ਲੱਗੇ, ਉਹ ਕਿਹੜਾ? ਵੱਡਾ ਕਹਿਣ ਲੱਗਾ, ਕਿਸੇ ਦੂਸਰੇ ਪਿੰਡ ਜਾਂਦੇ ਆ ਜਿੱਥੇ ਸਾਨੂੰ ਕੋਈ ਜਾਣਦਾ ਨਹੀਂ, ਉੱਥੇ ਜਾ ਕੇ ਲੋਕਾਂ ਨੂੰ ਝੂਠ ਕਹਾਣੀਆਂ ਸੁਣਾਉਂਦੇ ਆ, ਇੰਜ ਕੁਝ ਨਾ ਕੁਝ ਪੈਸੇ ਤੇ ਲੱਭਣਗੇ। ਛੋਟੇ ਕਹਿਣ ਲੱਗੇ, ਇਹ ਕੰਮ ਠੀਕ ਹੈ, ਨਾ ਕੋਈ ਮਿਹਨਤ ਕਰਨੀ ਪਵੇਗੀ ਤੇ ਕਮਾਈ ਵੀ ਹੋ ਜਾਵੇਗੀ। ਉਹ ਤਿੰਨੇ ਕਿਸੇ ਦੂਸਰੇ ਪਿੰਡ ਚਲੇ ਗਏ। ਕਿਸੇ ਨੇ ਫਕੀਰ ਦਾ ਰੂਪ ਬਣਾ ਲਿਆ, ਕਿਸੇ ਨੇ ਸੁਦਾਗਰ ਦਾ ਰੂਪ ਬਣਾ ਲਿਆ ਤੇ ਇੱਕ ਨੇ ਮਜ਼ਦੂਰ ਦਾ ਰੂਪ ਬਣਾ ਲਿਆ। ਉਹ ਕਿਵੇਂ ਜਾ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਤੇ ਪੈਸੇ ਕਮਾਉਂਦੇ ਨੇ, ਇਹ ਤੁਹਾਨੂੰ ਗਾ ਕੇ ਸੁਣਾ ਰਿਹਾ ਹੈ ਸਾਦਕ ਭੱਟੀ ਬਾਗ ਮੋੜ ਵਾਲਾ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਤਿੰਨੇ ਤੁਰ ਪਏ ਭੇਸ ਬਦਲ ਕੇ, ਨਗਰ ਨਗਰ ਹੋ ਜਾਂਦੇ, ਆਪਣੀ ਆਪਣੀ ਮਜਬੂਰੀ ਦਾ ਜਾ ਕੇ ਹਾਲ ਸੁਣਾਉਂਦੇ। ਇੱਕ ਕਹਿੰਦਾ ਮਜ਼ਦੂਰੀ ਕਰਿਆ ਦਿਲ ਦਾ ਦੌਰਾ ਪੈਂਦਾ, ਇਸੇ ਕਾਰਨ ਮੈਂ ਤੇ ਸੱਜਣੋ ਕੰਮ ਜੋਗਾ ਨਹੀਂ ਰਹਿੰਦਾ। ਕਰੋ ਮਦਦ ਜੇ ਮੇਰੀ, ਮੈਂ ਬੱਚੇ ਯਾਰੋਂ ਪਾਲਾਂ, ਜਿੰਦ ਖਾਲੀ ਭੁੱਖ ਨਾਲ ਮਰਦੇ ਆ ਮੇਰੇ ਯਾਰੋਂ ਬਾਲਾਂ। ਰੋਵੇ ਝੂਠੀ ਮੂਠੀ ਤੇ ਨਾਲੇ ਸੱਜਣੋਂ ਪਿੱਟੇ, ਖਾ ਕੇ ਤਰਸੋ ਦੇਤੇ ਲੋਕਾਂ ਦਾਣੇ ਪੈਸੇ ਦਿੱਤੇ। ਮੇਰੇ ਸਜਣੋ, ਸ਼ਾਮ ਤੱਕ ਉਹਨੇ ਵਾਵਾ ਦਾਣੇ ਪੈਸੇ ਇਕੱਠੇ ਕਰ ਲਿਆ। ਦੂਜਾ ਜਿਹੜਾ ਤਾਜਰ ਬਣਿਆ ਸੀ, ਉਹ ਦੂਜੇ ਪਿੰਡ ਵਿੱਚ ਜਾ ਕੇ ਕਹਿੰਦਾ, ਮੈਂ ਤਾਜਰ ਹਾਂ, ਬਾਦਸ਼ਾਹ ਦਾ ਮਾਲ ਲੈ ਕੇ ਤਜਾਰਤ ਕਰਨ ਵਾਸਤੇ ਤੁਹਾਡੇ ਪਿੰਡ ਆ ਰਿਹਾ ਸਾਂ। ਜੰਗਲ ਵਿੱਚ ਡਾਕੂਆਂ ਮੇਰਾ ਸਾਰਾ ਮਾਲ ਲੁੱਟ ਲਿਆ, ਮੈਂ ਤੇ ਬਰਬਾਦ ਹੋ ਗਿਆ। ਮੈਂ ਵਾਪਸ ਜਾ ਕੇ ਬਾਦਸ਼ਾਹ ਨੂੰ ਕੀ ਮੂੰਹ ਵਿਖਾਵਾਂਗਾ? ਬਾਦਸ਼ਾਹ ਤੇ ਮੈਨੂੰ ਕਤਲ ਕਰਵਾ ਦੇਗਾ। ਮੇਰੀ ਮਦਦ ਕਰੋ। ਜਿੰਨੇ ਕੁ ਪੈਸੇ ਇਕੱਠੇ ਹੋਣਗੇ ਮੈਂ ਬਾਦਸ਼ਾਹ ਨੂੰ ਜਾ ਕੇ ਕਹਾਂਗਾ ਮਾਲ ਵਿੱਚੋਂ ਘਾਟਾ ਪੈ ਗਿਆ ਸੀ, ਇਸ ਤਰ੍ਹਾਂ ਮੇਰੀ ਜਾਨ ਬਚ ਜਾਏਗੀ। ਲੋਕਾਂ ਨੇ ਤਰਸ ਖਾ ਕੇ ਉਹਦੀ ਮਦਦ ਕੀਤੀ ਤੇ ਉਹਨੇ ਵੀ ਵਾਵਾ ਮਾਲ ਦੌਲਤ ਇਕੱਠਾ ਕਰ ਲਿਆ। ਤੀਜੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਤੀਜੇ ਬਨ ਫਕੀਰ ਜੀ ਉਹਨੇ ਜਾਸਦਾ ਲਗਾਈ, ਮੇਰਾ ਕੋਈ ਨਹੀਂ ਜਗ ਦੇ ਲੋਕੋ, ਨਾ ਭੈਣ ਨਾ ਭਾਈ, ਨਾ ਬੀਵੀ ਨਾ ਬੱਚੇ ਮੇਰੇ, ਨਾ ਬਾਪੂ ਨਾ ਮਾਈ। ਹੁਣ ਤੇ ਸਜਣੋ ਹਾਲਤ ਮੇਰੀ ਫਾਕਿਆਂ ਤਿਕਰ ਆਈ। ਮੈਂ ਮਜ਼ਦੂਰ ਤਲੰਗੜਾ ਲੂਲਾ ਹੋਵੇ ਕਿੰਜ ਕਮਾਈ, ਤੁਸੀਂ ਮੇਰੇ ਮਾਪੇ ਸਜਣੋ, ਤੁਸੀਂ ਭੈਣ ਤੇ ਭਾਈ। ਰੱਬ ਦੇ ਰਾਤੇ ਦਿਓ ਮੈਨੂੰ ਭਲਾ ਕਰੇਗਾ ਮੌਲਾ, ਪਾਪੀ ਪੇਟ ਨਾ ਲੱਗਾ ਹੋਵੇ ਪਾਵੇ ਕੋਈ ਨਾ ਰੌਲਾ। ਲੋਕਾਂ ਦਿੱਤਾ ਆਟਾ ਦਾਣੇ ਬੋਰਾ ਭਰ ਲਿਆ ਉਹਨੇ, ਰਾਤ ਨੂੰ ਉਹਦੇ ਕੋਲ ਜੀ ਆ ਗਏ ਭਾਈ ਉਹਦੇ ਦੋਨੇ।
ਇਕੱਠਾ ਬਹਿ ਗਏ ਉੱਚੀ ਉੱਚੀ ਹੱਸਣ। ਸਾਡੇ ਮਗਰਾਂ ਖਾਤਰ ਲੋਕੀ ਸਾਡੇ ਅੱਗੇ ਫਸਣ। ਮੇਰੇ ਸੱਜਣੋ, ਦੋਸਤੋ ਤੇ ਬਜ਼ੁਰਗੋ, ਜਦੋਂ ਉਹਨਾਂ ਨੇ ਵਾਵਾ ਮਾਲ ਇਕੱਠਾ ਕਰ ਲਿਆ, ਰਾਤ ਸੁੱਤੇ ਦਿਨ ਚੜਿਆ ਤੇ ਕਹਿਣ ਲੱਗੇ ਅੱਜ ਕੋਈ ਵੱਡਾ ਹੱਥ ਮਾਰਾਂਗੇ। ਉਹ ਸਾਰਾ ਮਾਲ ਲੈ ਕੇ ਚੌਥੇ ਪਿੰਡ ਚਲੇ ਗਏ ਜਿੱਥੇ ਇੱਕ ਤਾਜਰ ਆਪਣਾ ਮਾਲ ਰੱਖ ਕੇ ਬੈਠਾ ਸੀ। ਉਹਨਾਂ ਸੋਚਿਆ ਇਹਦੇ ਕੋਲੋਂ ਸਾਰਾ ਮਾਲ ਲੁੱਟੀਏ। ਉਹਨਾਂ ਜਾ ਕੇ ਸਲਾਮ ਲਿਆ ਤੇ ਆਖਿਆ ਅਸੀਂ ਤਾਜਰ ਹਾਂ ਤੇ ਇੱਥੇ ਮਾਲ ਵੇਚਣ ਆਏ ਆ, ਲੱਗਦਾ ਇੱਥੇ ਵਾਵਾ ਗਾਹਕੀ ਏ। ਉਹਨੇ ਕਿਹਾ ਠੀਕ ਏ, ਤੁਸੀਂ ਵੀ ਆਪਣਾ ਅੱਡਾ ਲਾ ਲਓ। ਉਹਨਾਂ ਵੀ ਆਪਣਾ ਮਾਲ ਲਾਇਆ ਤੇ ਦੁਕਾਨ ਲਾ ਕੇ ਬਹਿ ਗਏ। ਉਹ ਤਾਜਰ ਨੂੰ ਕਹਿਣ ਲੱਗੇ ਸਾਡੇ ਨਾਲ ਇੱਕ ਖੇਲ ਖੇਲ। ਤਾਜਰ ਕਹਿੰਦਾ ਕਿਹੜਾ? ਉਹ ਕਹਿਣ ਲੱਗੇ ਅਸੀਂ ਆਪਣੇ ਆਪ ਨੂੰ ਝੂਠ ਸਾਬਤ ਕਰਨੇ ਆ। ਜਿਹੜਾ ਵੱਡੀ ਝੂਠ ਸਾਬਤ ਹੋਵੇਗਾ ਉਹ ਦੂਜੇ ਦਾ ਸਾਰਾ ਮਾਲ ਲੈ ਲਵੇਗਾ। ਤਾਜਰ ਕਹਿਣ ਲੱਗਾ ਠੀਕ ਹੈ। ਸਾਦਕ ਭੱਟੀ ਗਾ ਕੇ ਸੁਣਾ ਰਿਹਾ ਹੈ ਤੇ ਲਾਲਾ ਜੀ ਰਿਕਾਰਡ ਕਰ ਰਹੇ ਨੇ ਤੇ ਸ਼ਾਇਰ ਕੀ ਲਿਖਦਾ। ਸੱਦਿਆ ਇੱਕ ਸਿਆਣਾ ਉਹਨੇ ਕਰੇ ਜੋ ਫੈਸਲਾ ਸਾਡਾ, ਨਾ ਕਰੇ ਉਹ ਰਹਿਤ ਕਿਸੇ ਦੀ ਹੋਵੇ ਬੰਦਾ ਡਾਡਾ। ਇੱਕ ਭਰਾ ਜੀ ਆਖਣ ਲੱਗਾ ਮੈਂ ਗੱਲ ਸੁਣਾਵਾਂ, ਮੈਂ ਵੱਡੀ ਝੂਠਾ ਸੱਜਣੋ ਹੱਕ ਕਿਸੇ ਦਾ ਖਾਵਾਂ। ਲੁੱਟਾ ਮੈਂ ਯਤੀਮਾਂ ਤਾਈ ਨਾਲੇ ਰੰਡੀਆਂ ਰੰਨਾ, ਮੇਰੇ ਤਰਲੇ ਕਰਨ ਹਜ਼ਾਰਾਂ ਕਿਸੇ ਦੀ ਮੈਂ ਨਾ ਮੰਨਾ। ਮੇਰੇ ਦੋਸਤੋ, ਚੌਧਰੀ ਕਹਿਣ ਲੱਗਾ ਵਾਕਈ ਤੂੰ ਇੱਕ ਝੂਠ ਹੈ। ਉਹ ਤਿੰਨੇ ਭਰਾ ਬੜੇ ਖੁਸ਼ ਹੋਏ। ਉੱਥੇ ਦੂਜਾ ਭਾਈ ਗੱਲ ਸੁਣਾਉਂਦਾ ਹੈ ਤੇ ਕੀ ਕਹਿੰਦਾ ਹੈ, ਸਾਦਕ ਭੱਟੀ ਪੇਸ਼ ਕਰਦਾ। ਦੂਜਾ ਆਖਣ ਲੱਗਾ ਮੈਂ ਤਾਂ ਝੂਠ ਬੜੀਆਂ ਵੱਡੀ, ਮੈਂ ਨਹੀਂ ਛੱਡਦਾ ਕੁੱਤਿਆਂ ਅੱਗੇ ਪਈ ਵੀ ਸੱਜਣੋ ਹੱਡੀ। ਰੋਟੀ ਉਹਨਾਂ ਕੋਲੋਂ ਖੋ ਕੇ ਭੁੱਖਿਆ ਉਹਨਾਂ ਮਾਰਾਂ, ਇਸ ਲਈ ਮੈਂ ਫਿਰਦਾ ਹਰਦਮ ਸੱਜਣੋ ਵਿੱਚ ਬਾਜ਼ਾਰਾਂ। ਡੰਡੇ ਮਾਰ ਭਜਾਵਾਂ ਸੱਜਣੋ ਮੈਂ ਤੇ ਕੁੱਤਾ ਬਿੱਲੀ, ਨਾ ਕਿਸੇ ਦੀ ਸੁੱਕੀ ਛੱਡਾਂ ਨਾ ਕਿਸੇ ਦੀ ਗਿੱਲੀ। ਮੈਨੂੰ ਦੱਸੋ ਮੇਥੋਂ ਵੱਡੀ ਝੂਠ ਕਿਹੜੀ ਏ ਹੋਣੀ, ਮਾਲ ਮੈਨੂੰ ਤੁਸੀਂ ਸਾਰਾ ਦੇ ਦਿਓ ਕੀਤੀ ਨਹੀਂ ਮੈਂ ਬੋਣੀ। ਮੇਰੇ ਸੱਜਣੋ, ਉਹਦੀ ਗੱਲ ਸੁਣ ਕੇ ਸਿਆਣਾ ਆਖਣ ਲੱਗਾ ਵਾਕਈ ਤੂੰ ਝੂਠ ਹੈ। ਫਿਰ ਤੀਜਾ ਤੇ ਵੱਡਾ ਭਰਾ ਆਪਣੀ ਗੱਲ ਸੁਣਾਉਣ ਲੱਗਾ। ਕਹਿੰਦਾ ਮੈਂ ਕੱਲ ਬਾਜ਼ਾਰ ਜਾ ਰਿਹਾ ਸਾਂ, ਇੱਕ ਬੁੱਢੜੀ ਮਾਈ ਬਾਜ਼ਾਰ ਵਿੱਚ ਕੁਝ ਸਮਾਨ ਲੈ ਕੇ ਜਾ ਰਹੀ ਸੀ। ਮੈਂ ਉਹਦਾ ਮਾਲ ਵੀ ਖੋਹ ਲਿਆ ਤੇ ਨਾਲੇ ਉਹਨੂੰ ਥੱਲੇ ਸੁੱਟ ਕੇ ਡੰਡਿਆਂ ਨਾਲ ਕੁੱਟਿਆ ਤੇ ਕੁੱਟ-ਕੁੱਟ ਕੇ ਮਾਰ ਦਿੱਤੀ। ਸਿਆਣਾ ਕਹਿਣ ਲੱਗਾ ਤੂੰ ਵੀ ਝੂਠ ਹੈ। ਦੂਜੇ ਸੁਦਾਗਰ ਨੂੰ ਕਹਿਣ ਲੱਗੇ ਹੁਣ ਤੂੰ ਸਾਬਤ ਕਰ। ਤਾਜਰ ਕਹਿਣ ਲੱਗਾ ਮੇਰਾ ਸਬਰ ਵੇਖ, ਜਿਹਨੂੰ ਤੂੰ ਕੁੱਟ ਰਿਹਾ ਸੈਂ ਉਹ ਮੇਰੀ ਮਾਂ ਸੀ, ਮੈਂ ਕੋਲ ਖਲੋਤਾ ਵੇਖ ਰਿਹਾ ਸਾਂ। ਸਿਆਣਾ ਝੱਟ ਬੋਲਿਆ ਤੂੰ ਸਭ ਤੋਂ ਵੱਡੀ ਝੂਠ ਹੈ। ਜਿਹਦੀ ਮਾਂ ਨੂੰ ਉਹਦੇ ਸਾਹਮਣੇ ਕੋਈ ਮਾਰ ਰਿਹਾ ਸੀ ਤੇ ਉਹ ਕੋਲ ਖਲੋਤਾ ਵੇਖ ਰਿਹਾ ਸੀ। ਇੰਜ ਉਹ ਤਿੰਨੇ ਭਰਾ ਆਪਣਾ ਸਾਰਾ ਮਾਲ ਹਾਰ ਗਏ। ਮੇਰੇ ਸੱਜਣੋ, ਮਾਪੇ ਸਭ ਤੋਂ ਵੱਡੀ ਰੱਬ ਦੀ ਦਿੱਤੀ ਨਿਮਤ ਨੇ। ਇਹਨਾਂ ਦੀ ਕਦਰ ਕਰੋ। ਇਹ ਤੁਹਾਡੇ ਸਿਰ ਤੇ ਗੂੜੇ ਰੁੱਖ ਦੇ ਵਾਂਗੂ ਨੇ ਜਿਹੜੇ ਸੁੱਕ ਜਾਵਣ ਤੇ ਔਲਾਦ ਦੇ ਸਿਰ ਤੋਂ ਛਾਂ ਮੁੱਕ ਜਾਂਦੀ ਏ। ਉਹ ਜ਼ਮਾਨੇ ਦੀਆਂ ਧੁੱਪਾਂ ਵਿੱਚ ਸੜਦੇ ਰਹਿੰਦੇ ਨੇ, ਕੋਈ ਉਹਨਾਂ ਨਾਲ ਹਮਦਰਦੀ ਨਹੀਂ ਕਰਦਾ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਇਹਦੇ ਨਾਲ ਹੀ ਸਾਂਵਲ ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਤੇ ਸਾਂਵਲ ਰਾਏ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।